ਉਹ ਤੇ ਇੱਕ ਸੀ ਬਾਦਸ਼ਾਹ। अच्छा अम्मी जी। ਬਾਦਸ਼ਾਹ ਨੇ ਵਜ਼ੀਰ ਦੇ ਮੂਹਰੇ ਸਵਾਲ ਪਾਇਆ हाँ जी। ਕਿ ਨਾਨਕ ਦੁਖੀਆ ਸਭ ਸੰਸਾਰ, अच्छा जी। ਤੇ ਇਸ ਗੱਲ ਦਾ ਮੈਨੂੰ ਜਵਾਬ ਦੇ। अच्छा जी। ਤੇ ਇਹਦਾ ਜਵਾਬ ਕੀ ਆ? अच्छा जी। ਨਹੀਂ ਤਾਂ 3 ਦਿਨਾਂ ਦੇ ਵਿੱਚ ਨਾ ਦੱਸੇ ਤਾਂ ਮੈਂ ਤੇਰਾ ਕਹਾਣ ਬਚਾ ਪੜਾ ਦੇਣਾ, ਤੈਨੂੰ ਮਾਰ ਦੇਣਾ। ओए होए होए। 2 अच्छा जी। ਦਿਨ ਵਿਚਾਰਾ ਵਜ਼ੀਰ ਜਿਹੜਾ ਫਿਰਦਾ ਰਿਹਾ हाँ जी। ਤੇ ਉਹਨੂੰ ਕਿਤੇ ਸਵਾਲ ਨਾ ਲੱਜਿਆ। अच्छा अम्मी जी। ਅਖੀਰ ਉਦਣ ਦਾ ਹੀ ਟਾਈਮ ਰਹਿ ਗਿਆ, हाँ जी। ਉਸ ਦਿਨ ਦਾ ਹੀ आज जिस दिन आखिरी दिन सी। ਆਖਰੀ ਦਿਨ ਸੀ। अच्छा जी। ਵਜ਼ੀਰ ਪਰੇਸ਼ਾਨ ਹੋ ਕੇ ਬੈਠਾ हाँ जी। ਕਿ ਹੁਣ ਮੈਨੂੰ ਸਵਾਲ ਤਾਂ ਕੋਈ ਵੀ ਨਹੀਂ, ਜਵਾਬ ਨਹੀਂ ਕੋਈ ਵੀ ਆਇਆ, हाँ जी। ਹੁਣ ਮੈਂ ਕੀ ਕਰਾਂ। हाँ जी। ਸਾਰਾ ਟੱਬਰ ਪਰੇਸ਼ਾਨ ਹੋ ਕੇ ਬੈਠਾ। अच्छा जी। ਅੱਲਾ ਦੀ ਕੁਦਰਤ ਐਸੀ ਹੋਈ ਕਿ ਬਾਦਸ਼ਾਹ ਦੀ ਲੜਕੀ ਜਿਹੜੀ ਸੀ ਨਾ, ਉਹ ਵਜ਼ੀਰ ਦੀ ਲੜਕੀ ਦੀ ਸਹੇਲੀ ਸੀ। अच्छा जी। ਉਹਨੇ ਕਿਹਾ 3 ਦਿਨ ਹੋ ਗਏ ਮੇਰੀ ਸਹੇਲੀ ਨਹੀਂ ਆਈ ਮੈਨੂੰ ਮਿਲਣੇ ਵਾਸਤੇ। बादशाह दी कुड़ी ने किया। ਹਾਂ, ਬਾਦਸ਼ਾਹ ਦੀ ਲੜਕੀ ਨੇ ਕਿਹਾ ਕਿ ਵਜ਼ੀਰ ਦੀ ਲੜਕੀ ਮੇਰੀ ਸਹੇਲੀ ਆ, ਉਹ ਕਿਉਂ ਨਹੀਂ ਮੈਨੂੰ ਮਿਲਣ ਆਈ। हाँ जी। ਉਹਨੇ ਕਿਹਾ ਮੈਂ ਨਾ ਆਪਣੀ ਸਹੇਲੀ ਨੂੰ ਮਿਲ ਕੇ ਆਵਾਂ। अच्छा जी। ਜਿੱਲੇ ਮਿਲਣ ਗਈ ਤਾਂ ਸਾਰਾ ਟੱਬਰ ਪਰੇਸ਼ਾਨ ਹੋ ਕੇ ਬੈਠਾ वजीर दा। ਵਜ਼ੀਰ ਦਾ, अच्छा जी। ਤੇ ਉਹ ਲੜਕੀ ਵਜ਼ੀਰ ਦੀ ਵੀ ਪਰੇਸ਼ਾਨ ਹੋ ਕੇ ਬੈਠੀ। हाँ जी। ਉਹਨੇ ਕਿਹਾ ਚਾਚਾ ਜੀ, ਵਜ਼ੀਰ ਨੂੰ ਕਹਿਣ ਲੱਗੀ ਚਾਚਾ ਜੀ ਤੁਸੀਂ ਸਾਰਾ ਟੱਬਰ ਕਿਉਂ ਪਰੇਸ਼ਾਨ ਆ। अच्छा जी। ਵਜ਼ੀਰ ਚੁੱਪ। ਵਜ਼ੀਰ ਦੀ ਲੜਕੀ ਕਹਿਣ ਲੱਗੀ ਕਿ ਭੈਣ ਤੇਰੇ ਅੱਬੂ ਜੀ ਨੇ ਬਾਦਸ਼ਾਹ ਸਲਾਮਤ ਨੇ ਮੇਰੇ ਅੱਬਾ ਜੀ ਨੂੰ ਸਾਨੂੰ ਕਹਾਣ ਬਚਾ ਪੜਾ ਦੇਣਾ। ਉਹਨੇ ਸਵਾਲ ਪਾਇਆ ਸੀਗਾ ਕਿ ਨਾਨਕ ਦੁਖੀਆ ਸਭ ਸੰਸਾਰ। ਮੇਰੇ ਅੱਬਾ ਜੀ ਨੂੰ ਜਵਾਬ ਨਹੀਂ ਆਇਆ। हाय हाय। ਫੌਰਨ ਬਾਦਸ਼ਾਹ ਦੀ ਲੜਕੀ ਨੇ ਸੋਚਿਆ, ਸੋਚ ਕੇ ਕਹਿੰਦੀ ਤੁਸੀਂ ਕਿਉਂ ਪਰੇਸ਼ਾਨ ਹੁੰਦੇ ਆ, वाह वाह। ਜਾ ਕੇ ਮੇਰੇ ਅੱਬਾ ਜੀ ਬਾਦਸ਼ਾਹ ਸਲਾਮਤ ਨੂੰ ਜਾ ਕੇ ਕਹੋ हाँ। ਕਿ ਸੁਖੀਆ ਸੋ ਜਿਸ ਘਰ ਸਤਵੰਕੀ ਨਾਰ, वाह वाह वाह। ਜਿੱਥੇ ਅੱਛੀ ਅਕਲ ਵਾਲੀ ਨਾਰ। वाह वाह। ਉਹਨੇ ਕਿਹਾ ਜੇ ਬਾਦਸ਼ਾਹ ਸਲਾਮਤ ਪੁੱਛੇ ਵੀ ਕਿਹਨੇ ਤੁਹਾਨੂੰ ਦੱਸਿਆ ਫਿਰ ਮੇਰਾ ਨਾਮ ਲੈ ਦੇਣਾ। वाह वाह। ਠੀਕ ਆ ਜੀ। अच्छा जी। ਕਚਹਿਰੀ ਸਜੀ ਹੋਵੇ ਤੇ ਉਹਨੂੰ ਵਜ਼ੀਰ ਨੂੰ ਵੀ ਬੁਲਾਇਆ, ਸਾਰੇ ਦੇਖਣ ਵਾਲੇ। कि अज इन्हां दा कहान बचा। ਅੱਜ ਇਹਨਾਂ ਦਾ ਕਹਾਣ ਬਚਾ, ਜਿਹੜੇ 3 ਦਿਨ ਅੱਗੇ ਇਹਨੂੰ ਸਵਾਲ ਨਹੀਂ ਆਇਆ ਜਵਾਬ, ਤੇ ਇਹਨੇ ਅੱਜ ਵੀ ਇਹਨੂੰ ਨਹੀਂ ਆਉਣਾ। अच्छा जी। ਸਾਰੇ ਜਣੇ ਬੈਠੇ ਤੇ ਅੱਗੇ ਵਜ਼ੀਰ ਪਰੇਸ਼ਾਨ ਹੋ ਕੇ ਗਿਆ, ਸਲਾਮ ਲਿਆ, ਲੈ ਕੇ ਕਹਿੰਦਾ ਦੱਸ ਵੀ ਬਾਦਸ਼ਾਹ ਸਲਾਮਤ ਕਹਿਣ ਲੱਗੀ ਕਿ ਨਾਨਕ ਦੁਖੀਆ ਸਭ ਸੰਸਾਰ। ਤੇ ਫੌਰਨ ਵਜ਼ੀਰ ਨੇ ਅੱਲਾ ਨੂੰ ਕੀਤਾ ਯਾਦ, ਕਹਿੰਦਾ ਸੁਖੀਆ ਸੋ ਜਿਸ ਘਰ ਸਤਵੰਕੀ ਨਾਰ। वाह वाह। ਜਿੱਥੇ ਅੱਛੀ ਨਾਰ, ਉਹ ਸੁਖੀਆ ਬੰਦਾ। क्या बात। ਉਹਨੇ ਕਿਹਾ ਤੈਨੂੰ ਵਜ਼ੀਰ ਨੂੰ ਕਹਿਣ ਲੱਗਾ ਇਹ ਸਵਾਲ ਕਿਹਨੇ ਦੱਸਿਆ। अब तेनू ਇਹਦਾ ਜਵਾਬ ਕਿੱਦਾਂ ਆ ਗਿਆ। ਕਿੱਦਾਂ ਆ ਗਿਆ ਮੈਨੂੰ ਸ਼ਖਸ ਦੱਸ। ਵਜ਼ੀਰ ਪਹਿਲੇ ਤਾਂ ਚੁੱਪ ਕਰ ਰਿਹਾ, ਅਖੀਰ ਕਹਿਣ ਲੱਗਾ ਜੀ ਤੁਹਾਡੀ ਬੱਚੀ ਨੇ ਮੇਰੇ ਕੋਲ ਦੱਸਿਆ। अच्छा जी। ਬਾਦਸ਼ਾਹ ਨੂੰ ਬੜਾ ਗੁੱਸਾ ਆਇਆ। ਬਾਦਸ਼ਾਹ ਨੇ ਫਟਾਫਟ ਸੁਨੇਹਾ ਘੱਲਿਆ ਕਿ ਮੇਰੀ ਬੇਟੀ ਨੂੰ ਬੁਲਾ ਕੇ ਜਲਦੀ ਲਿਆਵੋ। अच्छा जी। ਲੜਕੀ ਫੌਰਨ ਆ ਗਈ। ਜਿਲੇ ਲੜਕੀ ਕਚਹਿਰੀ ਵਿੱਚ ਆਈ, ਬਾਦਸ਼ਾਹ ਬੜਾ ਪਰੇਸ਼ਾਨ ਹੋਇਆ। अच्छा जी। ਉਹਨੇ ਕਿਹਾ ਕਿ ਬਾਦਸ਼ਾਹ ਦੀ ਤੂੰ ਲੜਕੀ ਹੋਵੇਂ हाँ जी। ਤੇ ਪਰਦਾ ਕਰਕੇ ਨਹੀਂ ਆਈ, ਨਾ ਨਕਾਬ ਕਰਕੇ ਆਈ, ਤੂੰ ਕਿਉਂ ਏਦਾਂ ਆ ਗਈ ਆ। ਬਾਦਸ਼ਾਹ ਦੀ ਲੜਕੀ ਕਹਿੰਦੀ ਅੱਬਾ ਜੀ ਜੇ ਮੇਰੀ ਇੱਜ਼ਤ ਦਾ ਸਾਥ ਸੀਗਾ ਤੇ ਮੈਨੂੰ ਕਚਹਿਰੀ ਵਿੱਚ ਨਾ ਬੁਲਾਉਂਦੇ, ਕਿ ਤੁਸੀਂ ਮੈਨੂੰ ਨਾ ਕਚਹਿਰੀ ਵਿੱਚ ਬੁਲਾਇਆ ਤੇ ਮੈਂ ਆ ਗਈ ਆ। ਕਿ ਮੈਂ ਦੱਸਿਆ ਵਜ਼ੀਰ ਨੂੰ ਕਿ ਨਾਨਕ ਸੁਖੀਆ ਸੋ ਜਿਸ ਘਰ ਸਤਵੰਕੀ ਨਾਰ। ਜਿੱਥੇ ਅੱਛੀ ਨਾਰ ਹੋਵੇ ਉਹ ਸੁਖੀ ਇਨਸਾਨ ਹੁੰਦਾ। ਆਪ ਕਚਹਿਰੀ ਤੇ ਤੁਸੀਂ ਬੁਲਾ ਲਿਆ ਤੇ ਮੈਂ ਨਕਾਬ ਲਾਤਾ। ਮੈਂ ਨਕਾਬ ਲਾਤਾ, ਤੁਸੀਂ ਮੈਨੂੰ ਘਰ ਆ ਕੇ ਪੁੱਛ ਲੈਂਦੇ। ਵਾਹ ਵਾਹ। ਬਾਦਸ਼ਾਹ ਨਾ ਬੜੇ ਗੁੱਸੇ ਵਿੱਚ ਆਇਆ। ਉਹਨੇ ਨਾਈ ਨੂੰ ਸੱਦਿਆ, ਨਾਈ ਰਿਸ਼ਤੇ ਕਰਦੇ ਹੁੰਦੇ ਸੀ। ਅੱਛਾ ਜੀ। ਉਹਨੇ ਕਿਹਾ ਉੱਥੇ ਇਹਦਾ ਰਿਸ਼ਤਾ ਕਰ ਜਿਹੜਾ ਬਿਲਕੁਲ ਗਰੀਬ ਹੋਵੇ। ਅੱਛਾ ਜੀ। ਨਾ ਇਹਦਾ ਘਰ ਹੋਵੇ, ਨਾ ਦਰ ਹੋਵੇ, ਨਾ ਕੁਛ ਹੋਵੇ, ਨਾ ਅਕਲ ਹੋਵੇ, ਨਾ ਕੁਛ ਵੀ ਨਾ ਹੋਵੇ। ਅੱਛਾ ਜੀ। ਕੁਛ ਵੀ ਨਾ। ਉਹਨੇ ਕਿਹਾ ਠੀਕ ਆ। ਜਿਲੇ ਦੇਖਿਆ ਤੇ ਇੱਕ ਗਰੀਬ ਫੱਟੇ ਦੇ ਉੱਤੇ ਬੱਚਾ ਬੈਠਾ। ਅੱਛਾ ਜੀ। ਉਹਨੇ ਕਿਹਾ ਜੀ ਤੇਰੀ ਤੂੰ ਸ਼ਾਦੀ ਕਰਾਉਣੀ ਆ। ਉਹ ਕਹਿੰਦਾ ਜੀ ਕਰਾ ਲਊਂਗਾ, ਪਰ ਮੇਰਾ ਘਰ ਨਹੀਂ ਕੋਈ ਵੀ ਹੈ। ਉਹਨੇ ਕਿਹਾ ਬਾਦਸ਼ਾਹ ਦੇ ਘਰ ਤੇਰੀ ਸ਼ਾਦੀ ਹੋਣ ਲੱਗੀ ਆ। ਅੱਛਾ ਜੀ। ਉਹਨੇ ਕਿਹਾ ਬਾਦਸ਼ਾਹ ਦੇ ਘਰ ਸ਼ਾਦੀ ਹੋਣ ਲੱਗੀ, ਬਿਸਮਿਲ੍ਲਾ, ਬਾਦਸ਼ਾਹ ਦੀ ਲੜਕੀ ਨੇ ਕਦੋਂ ਮੇਰੇ ਨਾਲ ਸ਼ਾਦੀ ਕਰਾਉਣੀ ਆ। ਉਹਨੇ ਕਿਹਾ ਕਰਾਊਗੀ। ਅੱਛਾ ਜੀ। ਠੀਕ ਆ ਜੀ। ਉਸ ਲੜਕੇ ਦੇ ਨਾਲ ਬਾਦਸ਼ਾਹ ਦੀ ਲੜਕੀ ਦੀ ਸ਼ਾਦੀ ਕਰ ਦਿੱਤੀ। ਅੱਛਾ ਜੀ। ਬਾਦਸ਼ਾਹ ਨੇ ਕਿਹਾ ਹੁਣੇ ਮੇਰੇ ਕੋਲੋਂ ਦਫਾ ਕਰੋ ਇਹਨੂੰ। ਅੱਛਾ ਜੀ। ਜੰਗਲ ਵਿੱਚ ਇਹਨੂੰ ਕਿਤੇ ਦੂਰ ਮੇਰੇ ਮੁਲਕ ਤੇ ਬਾਹਰ ਲੈ ਜਾਓ। ਓਏ ਹੋਏ। ਹੁਣ ਲੜਕਾ ਤੇ ਲੜਕੀ ਨਾ ਕਿਤੇ ਉਧਰੋਂ ਰਾਤ ਪੈ ਗਈ, ਕਿਸੇ ਜੰਗਲ ਵਿੱਚ ਚਲ ਗਏ।
ਰਾਤ ਗੁਜ਼ਾਰੀ ਅੱਲਾ ਨੂੰ ਯਾਦ ਕਰਦੇ ਰਹੇ। ਦਿਨ ਚੜਿਆ, ਉਹਨਾਂ ਨੇ ਕਾਨੇ ਕੁਨੇ ਹੱਥਾਂ ਨਾਲ ਲੱਕੜੀਆਂ ਲੁਕੜੀਆਂ ਚੁਗੀਆਂ, ਚੁੱਕ ਕੇ ਵਜ਼ੀਰ ਦੀ ਲੜਕੀ ਨੇ ਨਾ ਸ਼ੁਭ ਵਟਿਆ, ਬੁੱਝੇ ਨਾਲੋਂ ਤੋੜ ਤੋੜ ਕੇ ਤਿੱਖੇ। ਅੱਛਾ ਜੀ। ਉਹ ਲੱਕੜੀਆਂ ਕਾਨੇ ਬੰਨੇ ਤੇ ਕਹਿਣ ਲੱਗੀ ਜਾ ਵੇਚ ਕੇ ਆ। ਵਾਹ ਵਾਹ। ਉਹ ਲੜਕਾ ਵੇਚ ਕੇ ਆਇਆ। ਉਹਨੇ ਕਿਹਾ ਕੁਛ ਖਾ ਲੈਣੇ ਆਪਾਂ, ਖਾਣੇ ਵਾਸਤੇ ਰੱਖ ਲੈਣੇ ਆ ਤੇ ਕੁਛ ਅਸੀਂ ਕੋਈ ਜਮਾ ਕਰ ਲੈਣੇ, ਕੋਈ ਰੰਬਾ ਕੋਈ ਦਾਤੀ ਲੈ ਲੈਣੇ। ਅੱਛਾ, ਚੀਜ਼ਾਂ ਬਣਾ ਲੈਣੇ। ਹਾਂ, ਰੰਬਾ ਦਾਤੀ ਲੈਣ ਲੱਗ ਪਏ। ਅੱਛਾ ਜੀ। ਏਦਾਂ ਪੈਸੇ ਜਮਾ ਕਰਦੇ ਕਰਦੇ ਖੁਆੜੀ ਲੈ ਲਈ। ਹਾਂਜੀ। ਜਿਸ ਵੇਲੇ ਖੁਆੜੀ ਲੈ ਲਈ, ਬਾਲਣ ਟੁਕਣਾ ਟੁਕ ਕੇ ਤੇ ਉਹਨੇ ਨਾ ਵੇਚ ਕੇ ਆਉਣਾ। ਵਾਹ ਵਾਹ। ਉਹ ਲੱਕੜਹਾਰਾ ਬਹੁਤ ਉੱਚਾ ਬਣ ਗਿਆ। ਅੱਛਾ ਜੀ। ਇੱਕ ਦਿਨ ਐਸੀ ਅੱਲਾ ਦੀ ਕੁਦਰਤ ਹੋਈ, ਇੱਕ ਜੁੰਡੀ ਜਿਹੀ ਸੀਗੀ, ਉਹਨੂੰ ਪੱਟਣ ਲੱਗੇ। ਉਹਦੇ ਥੱਲੇ ਉਹ 7 ਬਾਦਸ਼ਾਹੀਆਂ ਦਾ ਖਜ਼ਾਨਾ ਮਿਲ ਗਿਆ। ਵਾਹ 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 ਵਾਹ। ਜਿਲੇ ਮਿਲ ਗਿਆ, ਉਹਨਾਂ ਨੇ ਮਹਲ ਬਣਾਏ ਬਹੁਤ ਖੂਬਸੂਰਤ। ਆਪਣੇ ਅੱਬਾ ਜੀ ਬਾਦਸ਼ਾਹ ਨਾਲੋਂ ਵੀ ਜ਼ਿਆਦਾ ਸੋਹਣੇ ਉਸ ਲੜਕੀ ਨੇ ਮਹਲ ਬਣਾਏ। ਕੀ ਬਾਤ ਹੈ। ਜਿਲੇ ਮਹਲ ਬਣਾਏ ਤੇ ਇੱਕ ਲਿਆ ਵਿੱਚ ਨਾ ਸ਼ੇਰ ਦੀ ਆਵਾਜ਼ ਘੜੇ ਦੇ ਵਿੱਚ ਭਰ ਲਈ। ਅੱਛਾ ਜੀ। ਇੱਕ ਲਿਆ ਘੋੜੇ ਦਾ ਬੱਚਾ, ਘੋੜੀ ਦਾ ਬੱਚਾ। ਅੱਛਾ ਜੀ। ਜਿਲੇ ਲੈ ਕੇ ਤਾਂ ਉਹਨੇ ਬੜੇ ਪਿਆਰ ਨਾਲ ਉਹ ਪਾਲਿਆ। ਘੋੜੀ ਦੇ ਬੱਚੇ ਨੇ ਆਉਣਾ, ਆ ਕੇ ਵਿੱਚ ਘੜੇ ਦੇ ਪੈਰ ਮਾਰਨੇ, ਉਧਰੋਂ ਸ਼ੇਰ ਨੇ ਬੁੱਬ ਮਾਰਨੀ। ਉਹਨੂੰ ਡਰ ਹੋ ਗਿਆ। ਅੱਛਾ, ਸ਼ੇਰ ਤੋਂ, ਯਾਨੀ ਕਿ ਉਹਨੂੰ ਸ਼ੇਰ ਦੀ ਆਵਾਜ਼ ਤੋਂ ਡਰ ਖਤਮ ਹੋ ਗਿਆ। ਡਰ ਖਤਮ ਹੋ ਗਿਆ। ਅੱਛਾ ਜੀ। ਜਿੰਨੇ ਵੱਡਾ ਹੋਇਆ ਉੱਤੇ ਆਪ ਬੈਠੀ, ਉੱਥੇ ਆਪਣੇ ਬੰਦੇ ਨੂੰ ਬਿਠਾ ਲਿਆ। ਇਸ ਤਰੀਕੇ ਨਾਲ ਚਿਪਟ ਜਾਈਦਾ, ਜੇ ਘੋੜਾ ਛਾਲਾ ਮਾਰੇ ਜਾਣੀ ਸਾਰਾ ਕੁਝ ਚਾਬਕ ਪੂਰਾ ਬਣਾਤਾ। ਵਾਹ ਵਾਹ ਵਾਹ। ਜਾ ਵੀ ਹੁਣ ਕਹਿੰਦਾ ਸੈਰ ਕਰਕੇ ਆ, ਲੜਕੀ ਕਹਿਣ ਲੱਗੀ। ਕੀ ਬਾਤ ਹੈ। ਜਿਲੇ ਲੜਕਾ ਸੈਰ ਕਰਨ ਗਿਆ, ਮੁਰੇ ਆਇਆ ਸ਼ੇਰ। ਅੱਛਾ ਜੀ। ਜਿਲੇ ਸ਼ੇਰ ਆਇਆ ਤੇ ਉੱਥੋਂ ਖੁਦ ਵਜ਼ੀਰ ਤਾਂ ਬਾਦਸ਼ਾਹ ਵੀ ਸ਼ਿਕਾਰ ਕਰਨ ਗਏ। ਅੱਛਾ ਜੀ। ਉਹੀ ਬਾਦਸ਼ਾਹ ਤਾਂ ਉਹੀ ਵਜ਼ੀਰ, ਉਹਦਾ ਬਾਪ ਕੁੜੀ ਦਾ। ਹਾਂਜੀ ਹਾਂਜੀ। ਜਿਲੇ ਗਏ ਤੇ ਅੱਗੇ ਸ਼ੇਰ ਨੇ ਬੁੱਬ ਮਾਰੀ ਤੇ ਉਹਦੇ ਘੋੜੇ ਜਿੰਨੇ ਵੀ ਸੀਗੇ ਸਭ ਪਿੱਛੇ ਨੂੰ ਦੌੜ ਪਏ ਪਿੱਛੇ ਨੂੰ ਡਰਦੇ। ਬਾਦਸ਼ਾਹ ਦੇ ਘੋੜੇ। ਬਾਦਸ਼ਾਹ ਦੇ ਘੋੜੇ। ਅੱਛਾ ਜੀ। ਤੇ ਜਿਹੜਾ ਉਸ ਸੌਦਾਗਰ ਬਣ ਗਿਆ ਨਾ, ਫਿਰ ਉਹ ਸੌਦਾਗਰ ਦਾ ਘੋੜਾ ਸੀ ਉਸ ਲੜਕੇ ਦਾ, ਬਾਦਸ਼ਾਹ ਦੀ ਜਵਾਈ ਦਾ। ਹਾਂਜੀ। ਕਿ ਉਹਨੇ ਜਿੱਲੇ ਨਾ ਸ਼ੇਰ ਦੀ ਬੁੱਬ ਸੁਣੀ ਨਾ ਤੇ ਫੌਰਨ ਉੱਥੇ ਪਹੁੰਚਿਆ। ਤੇ ਬਾਦਸ਼ਾਹ ਬਚਾਤਾ। ਤੇ ਜਿਲੇ ਉੱਥੇ ਪਹੁੰਚਿਆ, ਉਹਨੇ ਸ਼ਿਕਾਰ ਕਰ ਲਿਆ ਸ਼ੇਰ। ਵਾਹ ਵਾਹ ਵਾਹ। ਸ਼ੇਰ ਮਾਰ ਕੇ ਤੇ ਨੱਕ ਕੰਨ ਤੇ ਪੂਛ ਆਪਣੀ ਜੇਬੀ ਚ ਪਾ ਲਈ। ਅੱਛਾ ਜੀ। ਜਿਲੇ ਪਾ ਲਈ ਤਾਂ ਆ ਗਿਆ, ਕਿਹਨੇ ਮਾਰਿਆ ਸ਼ੇਰ, ਕਿਹਨੇ ਮਾਰਿਆ ਸ਼ੇਰ। ਲੜਕੇ ਨੇ ਨਿਸ਼ਾਨੀ ਦਿਖਾਈ ਕਿ ਮੈਂ ਮਾਰਿਆ। ਅੱਛਾ ਜੀ। ਬਾਦਸ਼ਾਹ ਸਲਾਮਤ ਕਹਿਣ ਲੱਗੇ ਕਿ ਬਈ ਤੇਰੀ ਦਾਵਤ ਸਾਡੇ ਘਰ ਆ। ਅੱਛਾ ਜੀ। ਲੜਕਾ ਕਹਿਣ ਲੱਗਾ ਮੈਂ ਸਲਾਹ ਕਰਕੇ ਦੱਸੂਗਾ। ਅੱਛਾ ਜੀ। ਲੜਕਾ ਆਇਆ, ਆ ਕੇ ਆਪਣੀ ਬੀਵੀ ਨੂੰ, ਬਾਦਸ਼ਾਹ ਦੀ ਲੜਕੀ ਨੂੰ ਕਹਿਣ ਲੱਗਾ। ਅੱਛਾ ਜੀ। ਕਿ ਏਦਾਂ ਕਰਕੇ ਮੇਰੀ ਦਾਵਤ ਹੁਣ ਉਹਨਾਂ ਨੇ ਕਈ ਕੀਤੀ ਆ। ਵਾਹ ਵਾਹ। ਬੀਵੀ ਕਹਿਣ ਲੱਗੀ ਕਿ ਪਹਿਲਾਂ ਬਾਦਸ਼ਾਹ ਨੂੰ ਤਾਂ ਵਜ਼ੀਰ ਨੂੰ ਕਹਿ ਤੁਸੀਂ ਸਾਡੇ ਘਰ ਰੋਟੀ ਖਾਓ। ਕੀ ਬਾਤ ਹੈ ਜੀ। ਤੇ ਉਹ ਫੇਰ ਸ਼ਿਕਾਰ ਕਰਨ ਗਿਆ ਤੇ ਕਿਹਾ ਜੀ ਬਾਦਸ਼ਾਹ ਸਲਾਮਤ। ਵਜ਼ੀਰ ਨੂੰ ਵੀ ਕਹਿਣ ਲੱਗਾ ਤੁਹਾਡੀ ਦਾਵਤ ਪਹਿਲਾਂ ਮੇਰੇ ਘਰ। ਅੱਛਾ ਜੀ। ਠੀਕ ਆ ਜੀ। ਉਹਨਾਂ ਨੇ ਕਿਹਾ ਇਹ ਅਸੀਂ ਤਾਂ ਇਹਨਾਂ ਦੇ ਮਹੱਲ ਏਡੇ ਸੋਹਣੇ ਉਹ ਵੀ ਦੇਖਾਂਗੇ। ਅੱਛਾ ਜੀ। ਇਹਨਾਂ ਦੇ ਘਰ ਜਾਵਾਂਗੇ, ਸਾਡੇ ਨਾਲੋਂ ਉੱਚਾ ਕਿਹੜਾ ਜੰਗਲ ਦੇ ਵਿੱਚ ਮਹੱਲ ਬਣਾਇਆ ਜਿਹੜੇ ਸਾਡੀ ਦਾਵਤ ਕਰ ਰਹੇ ਆ, ਸਾਡੀ ਦਾਵਤ ਕਰ ਰਹੇ ਆ। ਹਾਂਜੀ। ਤੇ ਅਸੀਂ ਜਾਂਦੇ ਆ। ਅੱਛਾ ਜੀ। ਜਿੱਲੇ ਜਾਣ ਲੱਗੇ ਤਾਂ ਪਹਿਲੇ 10 ਮਿੰਟਾਂ ਪਹਿਲੇ ਨਾ ਕਿ ਮੋਰਲਾ ਜਿਹੜਾ ਜਿੱਥੋਂ ਦੀ ਲੰਘ ਜਾਣਾ ਸੀ ਦਰਵਾਜ਼ੇ ਦੇ ਵਿੱਚ ਜੀ, ਐਵੇਂ ਜੀ, ਉੱਥੇ ਨਾ ਉਹਨੇ ਸੌਦਾਗਰ ਨੂੰ ਫੁੱਲ ਥੱਲੇ ਵੀ ਵਿਛਾਤੇ, ਉੱਤੇ ਵੀ ਵਿਛਾਤੇ, ਚਾਦਰਾਂ ਵਗੈਰਾ ਸੋਹਣੀਆਂ ਵਿਛਾਤੀਆਂ, ਤਖੀਆ ਲਾਤਾ। ਕਹਿਣ ਲੱਗੀ ਬਾਦਸ਼ਾਹ ਦਾ ਵਜ਼ੀਰ ਆਵੇ ਬੇਟੀ। ਕਹਿਣ ਲੱਗੀ ਬਾਦਸ਼ਾਹ ਦੀ ਉਸ ਸੌਦਾਗਰ ਦੀ ਬੀਵੀ ਕਹਿਣ ਲੱਗੀ ਤੁਸੀਂ ਨਾ ਤੜਕ ਹੋ ਕੇ ਆਰਾਮ ਨਾਲ ਸੁੱਤੇ ਰਹਿਣਾ, ਬੋਲਣਾ ਵੀ ਨਹੀਂ। ਅੱਛਾ ਜੀ। ਇਹ ਨਹੀਂ ਕਹਿਣਾ ਕਿ ਬਾਦਸ਼ਾਹ ਸਲਾਮਤ ਆਇਆ ਤਾਂ ਹੁਣ ਫੌਰਨ ਸਲਾਮ ਲਈ ਉੱਠ ਕੇ ਮਗਰ ਨਹੀਂ ਭੱਜਣਾ ਹੈਗਾ। ਜਿਲੇ ਦੇਖਿਆ ਸੇਜ ਵਿਸ਼ੀ ਦਾ ਫੁੱਲਾਂ ਦੇ ਸੇਜ, ਉੱਪਰ ਵੀ ਫੁੱਲ ਤਾਂ ਥੱਲੇ ਵੀ ਫੁੱਲ, ਖੁਸ਼ਬੂਆਂ ਲੱਗੀਆਂ ਆ। ਤੇ ਬਾਦਸ਼ਾਹ ਵਜ਼ੀਰ ਕਹਿਣ ਲੱਗੇ ਤਾਂ ਬੜਾ ਅਮੀਰ ਆ ਕੋਈ ਸੁੱਤਾ ਪਿਆ। ਅੱਛਾ ਜੀ। ਉਹਨਾਂ ਨੇ ਨਾ ਹੌਲੀ ਹੌਲੀ ਗਾਂ ਲੰਘਿਆ ਕਿ ਜੁੱਤੀ ਦਾ ਖੜਾਕਾ ਵੀ ਨਾ ਸੁਣ ਲੈਣ। ਅੰਦਰ ਗਏ ਜਿੱਥੇ ਖਾਣਾ ਲੱਗਾ ਆ ਸੀਗਾ, ਉੱਥੇ ਜਾ ਕੇ ਖਾਣਾ ਖਾਣ ਲੱਗੇ। ਵਾਹ ਵਾਹ। ਜਿਲੇ ਖਾਣਾ ਖਾਣ ਲੱਗੇ ਉਹੀ ਲੜਕੀ ਖਾਣਾ ਲੈ ਕੇ ਆਈ। ਵਾਹ। ਜਿਲੇ ਖਾਣਾ ਲੈ ਕੇ ਆ ਜਾਵੇ, ਕੱਪੜੇ ਬਦਲ ਲਿਆ ਕਰ। ਨਕਾਬ ਕੀਤਾ, ਖਾਣੇ ਪਕਾਏ, ਨਕਾਬ ਕੀਤਾ। ਹਾਂਜੀ। ਹੁਣ ਵਜ਼ੀਰ ਕਵੇ ਬਾਦਸ਼ਾਹ ਨੂੰ ਕਿ ਮੇਰੀ ਸਾਡੀ ਲੜਕੀ ਆ। ਅੱਛਾ ਜੀ। ਬਾਦਸ਼ਾਹ ਕਵੇ ਸਾਡੀ ਲੜਕੀ ਨੇ ਏਦਾਂ ਕਿੱਥੋਂ ਹੋ ਜਾਣਾ। ਉਹ ਤਾਂ ਮੈਂ ਕਿਸੇ ਗਰੀਬ ਨਾਲ ਤੋਰੀ ਆ। ਦੋਨੇ ਜਣੇ ਨਾ ਹੋ ਏਦਾਂ ਗੱਲਾਂ ਕਰਦੇ, ਬੈਸਣ ਲੱਗ ਗਏ। ਅੱਛਾ ਜੀ। ਤੇ ਅੱਗਿਓਂ ਕਹਿੰਦੀ ਆ ਬਾਦਸ਼ਾਹ ਸਲਾਮਤ ਕੀ ਗੱਲ ਆ। ਵਜ਼ੀਰ ਨੂੰ ਕਹਿਣ ਲੱਗੀ ਚਾਚਾ ਜੀ ਕੀ ਗੱਲ ਆ।
ਅੱਗੇ ਵਜ਼ੀਰ ਕਹਿੰਦਾ ਕਿ ਪੁੱਤ ਆ ਗੱਲ ਆ ਕਿ ਮੈਂ ਕਹਿੰਦਾ ਸਾਡੀ ਉਹੀ ਬੇਟੀ ਆ। ਬਾਦਸ਼ਾਹ ਸਲਾਮਤ ਕਹਿੰਦਾ ਇਹ ਸਾਡੀ ਬੇਟੀ ਕਿੱਥੋਂ ਹੋਣੀ ਆ? ਉਹ ਤਾਂ ਜੰਗਲ 'ਚ ਕਿਤੇ ਜਾਨਵਰਾਂ ਨੇ ਖਾ ਲਈ, ਖਾ ਖੂ ਲਈ ਹੋਣੀ ਆ। ਹਾਏ ਹਾਏ, ਤੇ ਇਹ ਕਿੱਥੋਂ ਹੋ ਗਈ? ਅੱਛਾ ਜੀ। ਜਿੱਲੇ ਨਾ ਉਹਨੇ ਆਪਣੀ ਨਕਾਬ ਲਾਈ, ਸਲਾਮ ਲਿਆ, ਗੋਡਿਆਂ ਦੇ ਸਿਰ ਰੱਖਿਆ ਕਿ ਅੱਬਾ ਜੀ ਮੈਂ ਤੇਰੀ ਉਹੀ ਬੇਟੀ ਆ। ਉਹੀ ਬੇਟੀ ਆ ਚਾਚਾ ਜੀ ਮੈਂ ਉਹੀ ਤੁਹਾਡੀ ਭਤੀਜੀ ਆ। ਕਿ ਅੱਜ ਨਾਨਕ ਦੁਖੀਆ ਸਭ ਸੰਸਾਰ ਸੁਖੀ ਸੋ ਆ, ਉਹ ਇਨਸਾਨ ਸੁਖੀਆ ਜਿਹਦੀ ਨਾਰ ਬੀਵੀ ਅੱਛੀ। ਵਾਹ ਵਾਹ ਵਾਹ। ਮੇਰੀਓ ਬੱਚਿਓ ਜੇ ਕੋਈ ਤਕਲੀਫ ਹੋ ਜਾਂਦੀ ਆ ਆਪਣੇ ਬੰਦਿਆਂ ਨੂੰ ਇਸ ਤਰੀਕੇ ਨਾਲ ਸਮਝੋ ਕਿ ਸਾਡਾ ਅਫਸਰ ਆ ਗਿਆ, ਸਾਡਾ ਬਾਦਸ਼ਾਹ ਆ ਗਿਆ, ਕਿ ਉਹਨੂੰ ਇੰਨੀ ਕੁ ਕੋਸ਼ਿਸ਼ ਕਰੋ, ਉਹਨੂੰ ਅੱਛਾ ਬਣਾਉਣ ਦੀ ਕੋਸ਼ਿਸ਼ ਕਰੋ, ਉਹਨੂੰ ਬਾਦਸ਼ਾਹ ਬਣਾ ਦਿਓ, ਖੁਸ਼ ਰਵੇ, ਉਹ ਕਮਾਵੇ, ਤੁਸੀਂ ਆਪਣਾ ਜਮਾ ਕਰੋ। ਹਾਂਜੀ, ਖਾਵੋ ਜੀ। ਤੇ ਆਪਣੇ ਬੰਦੇ ਨੂੰ ਪਰੇਸ਼ਾਨ ਕਰਕੇ ਆਪ ਹੀ ਪਰੇਸ਼ਾਨ ਹੋਣਾ। ਬੰਦੇ ਨੂੰ ਖੁਸ਼ ਰੱਖੋਗੇ ਤੇ ਬਾਦਸ਼ਾਹੀ ਆ ਤੁਹਾਡੀ ਜੀ। ਤੇ ਸਾਰੀਆਂ ਮੇਰੀਆਂ ਭੈਣਾਂ, ਸਾਰੇ ਮੇਰੇ ਭਰਾ ਇਹ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰਿਓ, ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।